रुख करते हैं बठिंडा ਦਾ ਜਿੱਥੇ ਕਰੀਬ 3 ਵਜੇ ਭੁੱਚੋ ਖੁਰਦ ਨਜ਼ਦੀਕ ਸਕੌਡਾ ਕਾਰ ਸਵਾਰ ਫਾਇਰਿੰਗ ਤੋਂ ਬਾਅਦ ਥਾਣਾ ਕੈਂਟ ਦੇ ਸੰਤਰੀ ਦੀ ਬੰਦੂਕ ਖੋਹ ਕੇ ਫਰਾਰ ਹੋ ਗਏ ਨੇ। ਸਕੌਡਾ ਦੇ ਵਿੱਚ 5 ਦੇ ਕਰੀਬ ਨੌਜਵਾਨ ਸਵਾਰ ਸਨ। ਪਤਾ ਲੱਗਿਆ ਕਿ ਇਹਨਾਂ ਨੌਜਵਾਨਾਂ ਨੇ ਭੁੱਚੋ ਖੁਰਦ ਦੇ ਨੇੜੇ ਕੁਝ ਲੋਕਾਂ ਨੂੰ ਲੁੱਟਣ ਦੇ ਲਈ ਹਵਾ ਦੇ ਵਿੱਚ ਗੋਲੀਆਂ ਚਲਾਈਆਂ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ। ਜਦੋਂ ਕਾਰ ਬਠਿੰਡਾ ਵੱਲ ਜਾ ਰਹੀ ਸੀ ਤਾਂ ਕੈਂਟ ਥਾਣੇ ਦੇ ਹੌਲਦਾਰ ਨੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਲੁਟੇਰਿਆਂ ਨੇ ਕਾਂਸਟੇਬਲ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦੀ ਰਾਈਫਲ ਖੋਹ ਲਈ ਅਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰੁਖ ਕਰਦੇ ਹਾਂ ਕੁਝ ਕੌਮੀ ਖਬਰਾਂ ਦਾ। ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀ। ਚੰਬਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਤੇ ਇੱਕ ਗੱਡੀ ਸਿਓਲ ਦਰਿਆ ਦੇ ਵਿੱਚ ਡਿੱਗ ਗਈ ਹੈ, ਜਿਸ ਕਰਕੇ ਗੱਡੀ ਦੇ ਵਿੱਚ ਸਵਾਰ 6 ਪੁਲਿਸ ਮੁਲਾਜ਼ਮਾਂ ਸਣੇ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 4 ਹੋਰ ਜ਼ਖਮੀ ਦੱਸੇ ਗਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਦੇ ਵਿੱਚ 11 ਜਣੇ ਸਵਾਰ ਸਨ ਅਤੇ ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਚੂਰਾ ਇਲਾਕੇ ਦੇ ਵਿੱਚ ਤਰਵਈ ਪੁਲ ਦੇ ਨੇੜੇ ਵਾਪਰਿਆ। ਪੁਲਿਸ ਦੇ ਮੁਤਾਬਕ ਇੱਕ ਬਲਡੋਜ਼ਰ ਗੱਡੀ ਦੇ ਨਾਲ ਟਕਰਾ ਗਿਆ ਸੀ, ਜਿਸ ਕਰਕੇ ਸੰਤੁਲਨ ਵਿਗੜਨ ਕਰਕੇ ਗੱਡੀ ਦਰਿਆ ਦੇ ਵਿੱਚ ਡਿੱਗ ਪਈ ਸੀ। ਉਹਨਾਂ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਚੰਬਾ ਸਰਹੱਦ ਤੇ ਤੈਨਾਤ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ 6 ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ, ਜਿਨ੍ਹਾਂ ਦੀ ਪਛਾਣ ਰਕੇਸ਼ ਗੋਰਾ, ਪ੍ਰਵੀਨ ਟੰਡਨ, ਕਮਲਜੀਤ, ਸਚਿਨ, ਅਭਿਸ਼ੇਕ ਅਤੇ ਲਕਸ਼ੇ ਕੁਮਾਰ ਵਜੋਂ ਹੋਈ ਹੈ, ਜਦਕਿ 7ਵੇਂ ਦੀ ਪਛਾਣ ਸਥਾਨਕ ਵਾਸੀ ਚੰਦਰੂ ਰਾਮ ਵਜੋਂ ਹੋਈ ਹੈ। ਮੁੱਖ ਮੰਤਰੀ ਨੇ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਭਾਜਪਾ ਵਿਧਾਇਕ ਹੰਸਰਾਜ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਗੱਲ ਕਰਦੇ ਹਾਂ ਮੁਰਾਦਾਬਾਦ ਦੇ ਪਾਰਸ਼ਵਨਾਥ ਸੁਸਾਇਟੀ ਦੀ, ਜਿੱਥੇ 3 ਬਾਈਕ ਸਵਾਰਾਂ ਨੇ ਭਾਜਪਾ ਲੀਡਰ ਅਨੁਜ ਚੌਧਰੀ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਕਰੀਬ 40 ਸਕਿੰਟਾਂ ਦੇ ਅੰਦਰ ਹੀ ਮੁਲਜ਼ਮਾਂ ਨੇ ਚੱਲਦੀ ਬਾਈਕ ਦੇ ਨਾਲ ਸੁਸਾਇਟੀ ਦੇ ਅੰਦਰ ਘੁੰਮ ਰਹੇ ਭਾਜਪਾ ਆਗੂ ਤੇ ਗੋਲੀਆਂ ਚਲਾਈਆਂ। ਜਿਵੇਂ ਹੀ ਇਹ ਭਾਜਪਾ ਲੀਡਰ ਅਨੁਜ ਜ਼ਮੀਨ ਤੇ ਡਿੱਗਿਆ ਤਾਂ ਦੋਸ਼ੀ ਬਾਈਕ ਤੋਂ ਹੇਠਾਂ ਉਤਰ ਗਿਆ ਤੇ ਤੇਜ਼ੀ ਦੇ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੇ ਇੱਕ ਦੋਸ਼ੀ ਨੇ ਦੂਜਾ ਹਥਿਆਰ ਕੱਢ ਕੇ ਜਦੋਂ ਫਾਇਰ ਮਿਸ ਹੋਇਆ ਤਾਂ ਉਸ ਦੇ ਸਿਰ ਤੇ ਗੋਲੀ ਮਾਰ ਦਿੱਤੀ। ਜਿਵੇਂ ਪਹਿਲੀ ਗੋਲੀ ਚੱਲੀ ਤਾਂ ਉਸ ਦੇ ਨਾਲ ਮੌਜੂਦ ਪੁਨੀਤ ਚੌਧਰੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਸ ਨੂੰ ਦੂਰ ਰਹਿਣ ਦੀ ਧਮਕੀ ਦਿੱਤੀ ਤੇ ਉਹ ਪਿੱਛੇ ਹਟ ਗਿਆ। ਇਸ ਤੋਂ ਬਾਅਦ ਦੋਸ਼ੀ ਅਨੁਜ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ। ਸਿਰਫ 40 ਸਕਿੰਟਾਂ ਦੇ ਵਿੱਚ ਹੀ ਦੋਸ਼ੀ ਅਨੁਜ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਕਤਲ ਤੋਂ ਬਾਅਦ ਸਾਰੇ ਸੁਸਾਇਟੀ ਵਾਸੀ ਸਹਿਮੇ ਹੋਏ ਨੇ। ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਕੋਈ ਵੀ ਹੈਲਮਟ ਜਾਂ ਮਾਸਕ ਨਹੀਂ ਸੀ ਪਾਇਆ ਹੋਇਆ। ਮੁਲਜ਼ਮਾਂ ਦੇ ਵਿੱਚੋਂ 2 ਨੇ ਜੀਨਸ ਅਤੇ ਟੀ-ਸ਼ਰਟਾਂ ਪਾਈਆਂ ਹੋਈਆਂ ਸੀ, ਜਦਕਿ ਇੱਕ ਨੇ ਕਮੀਜ਼ ਪਾਈ ਹੋਈ ਸੀ। ਪਤਾ ਲੱਗਿਆ ਕਿ ਸੁਸਾਇਟੀ ਦੇ ਦੋਵਾਂ ਗੇਟਾਂ ਤੇ ਲੱਗੇ ਸੀਸੀਟੀਵੀ ਖਰਾਬ ਪਾਏ ਗਏ ਨੇ। ਜਦੋਂ ਪੁਲਿਸ ਨੇ ਗਾਰਡਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ ਸੀਸੀਟੀਵੀ ਨੁਕਸ ਪੈਣ ਕਰਕੇ ਉਹ ਰਿਪੇਅਰ ਦੇ ਲਈ ਭੇਜੇ ਗਏ ਸਨ।